ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਦਸੰਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚੀਅਨ ਸਾਇੰਸ। ਸੁਨਹਿਰੀ ਮਤਨ ਲੂਕਾ। ਜੋ ਕੁਝ ਇਨਸਾਨ ਤੋਂ ਨਹੀਂ ਹੋ ਸਕਦਾ ਉਹ ਰੱਬ ਤੋਂ ਹੋ ਸਕਦਾ ਹੈ। ਯਿਸੂ ਮਸੀਹ। ਜਵਾਬੀ ਪੜ੍ਹਾਈ ਮਰਕਸ, ਦਾਨੀਏਲ, ਜ਼ਬੂਰ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ। ਜਿਹੜਾ ਈਮਾਨ ਲਿਆਵੇ ਤੇ ਬਪਤਿਸਮਾ ਲਵੇ ਉਹ ਮੁਕਤੀ ਪਾਵੇਗਾ, ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਕਾਰ ਇਹ ਮੁਅਜਜ਼ੇ ਹੋਣਗੇ। ਉਹ ਮੇਰੇ ਨਾਂ ਤੋਂ ਬਦਰੂਆਂ ਨੂੰ ਕੱਢਣਗੇ, ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ, ਤੇ ਜੇ ਕੋਈ ਮਾਰਨ ਵਾਲੀ ਸ਼ੈ ਪੀਣਗੇ ਤੇ ਉਹਨਾਂ ਨੂੰ ਕੁਝ ਨੁਕਸਾਨ ਨਹੀਂ ਹੋਵੇਗਾ। ਉਹ ਬਿਮਾਰਾਂ ਉੱਤੇ ਹੱਥ ਧਰਨਗੇ ਤੇ ਉਹ ਚੰਗੇ ਹੋ ਜਾਣਗੇ। ਉਹਦੇ ਨਿਸ਼ਾਨ ਕਿੰਨੇ ਵੱਡੇ ਤੇ ਉਹਦੇ ਅਜੀਬ ਕੰਮ ਕਿੰਨੇ ਮੁਹੀਬ ਨੇ। ਉਹਦੀ ਮੁਮਲਕਤ ਹਮੇਸ਼ਾ ਦੀ ਮੁਮਲਕਤ ਹੈ ਤੇ ਉਹਦੀ ਸਲਤਨਤ ਪੀੜ੍ਹੀ ਤੋਂ ਪੀੜ੍ਹੀ ਤੀਕਰ। ਤੂੰ ਕੌਮਾਂ ਦੇ ਵਿਚਕਾਰ ਆਪਣੀ ਕੁਦਰਤ ਜ਼ਾਹਰ ਕੀਤੀ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਹੀ ਰੱਬ ਸੀ। ਇਹੀ ਸ਼ੁਰੂ ਵਿੱਚ ਰੱਬ ਦੇ ਨਾਲ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਹੀ ਪੈਦਾ ਹੋਈਆਂ, ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ ਉਹਨਾਂ ਨੂੰ ਉਹਨੇ ਰੱਬ ਦੇ ਪੁੱਤਰ ਬਣਨ ਦਾ ਹੱਕ ਦਿੱਤਾ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਈਮਾਨ ਲਿਆਏ ਨੇ। ਉਹ ਨਾ ਲਹੂ ਤੋਂ, ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ ਨੇ। ਲੂਕਾ। 6ਵੇਂ ਮਹੀਨੇ ਵਿੱਚ ਜਬਰਾਈਲ ਫਰਿਸ਼ਤਾ ਰੱਬ ਵੱਲੋਂ ਗਲੀਲ ਦੇ ਇੱਕ ਸ਼ਹਿਰ ਵਿੱਚ, ਜਿਹਦਾ ਨਾਂ ਨਾਸਰਤ ਸੀ, ਇੱਕ ਕੰਵਾਰੀ ਦੇ ਕੋਲ ਘੱਲਿਆ ਗਿਆ, ਜਿਹਦੀ ਮੰਗਣੀ ਦਾਊਦ ਦੇ ਖਨਵਾਦੇ ਦੇ ਇੱਕ ਬੰਦੇ ਯੂਸਫ ਨਾਲ ਹੋਈ ਸੀ, ਤੇ ਉਸ ਕੰਵਾਰੀ ਦਾ ਨਾਮ ਮਰੀਮ ਸੀ। ਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ, ਸਲਾਮ ਤੈਨੂੰ ਜਿਹਦੇ ਉੱਤੇ ਫਜ਼ਲ ਹੋਇਆ ਹੈ, ਖੁਦਾਵੰਦ ਤੇਰੇ ਨਾਲ ਹੈ। ਡਰ ਨਾ, ਕਿਉਂ ਜੇ ਖੁਦਾਵੰਦ ਵੱਲੋਂ ਤੇਰੇ ਉੱਤੇ ਫਜ਼ਲ ਹੋਇਆ ਹੈ। ਤੇ ਵੇਖ, ਤੂੰ ਹਾਮਲਾ ਹੋਵੇਂਗੀ ਤੇ ਤੇਰੇ ਪੁੱਤਰ ਹੋਵੇਗਾ। ਤੂੰ ਉਹਦਾ ਨਾਂ ਯਿਸੂ ਰੱਖੀ। ਉਹ ਬਜ਼ੁਰਗ ਹੋਵੇਗਾ ਤੇ ਰੱਬ ਤਾਲਾ ਦਾ ਪੁੱਤਰ ਅਖਵਾਏਗਾ, ਤੇ ਖੁਦਾਵੰਦ ਰੱਬ ਉਹਦੇ ਪਿਓ ਦਾਊਦ ਦਾ ਤਖਤ ਉਹਨੂੰ ਦੇਵੇਗਾ, ਤੇ ਉਹ ਯਾਕੂਬ ਦੇ ਖਨਵਾਦੇ ਉੱਤੇ ਹਮੇਸ਼ਾ ਤੀਕਰ ਬਾਦਸ਼ਾਹੀ ਕਰੇਗਾ, ਤੇ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ। ਮਰੀਮ ਨੇ ਫਰਿਸ਼ਤੇ ਨੂੰ ਆਖਿਆ, ਭਈ ਇਹ ਕਿਵੇਂ ਹੋਵੇਗਾ, ਜਦ ਕਿ ਮੈਂ ਕਿਸੇ ਮਰਦ ਨੂੰ ਨਹੀਂ ਜਾਣਦੀ। ਤੇ ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਪਾਕ ਰੂਹ ਤੇਰੇ ਉੱਤੇ ਨਾਜ਼ਲ ਹੋਵੇਗਾ, ਤੇ ਰੱਬ ਤਾਲਾ ਦੀ ਕੁਦਰਤ ਤੇਰੇ ਉੱਤੇ ਸਾਇਆ ਕਰੇਗੀ, ਤੇ ਐਸ ਪਾਰੋਂ ਉਹ ਮੌਲੂਦ ਮੁਕੱਦਸ ਰੱਬ ਦਾ ਪੁੱਤਰ ਅਖਵਾਏਗਾ। ਕਿਉਂ ਜੇ ਜਿਹੜਾ ਕੌਲ ਰੱਬ ਵੱਲੋਂ ਹੈ ਉਹ ਬਿਲਕੁਲ ਬੇਤਸੀਰ ਨਾ ਹੋਵੇਗਾ। ਯੋਹੰਨਾ। ਇਹਨਾਂ ਗੱਲਾਂ ਤੋਂ ਬਾਅਦ ਯਿਸੂ ਗਲੀਲ ਦੀ ਝੀਲ ਯਾਨੀ ਤਿਬਰਿਆਸ ਦੀ ਝੀਲ ਦੇ ਪਾਰ ਗਿਆ, ਤੇ ਵੱਡਾ ਜੱਥਾ ਉਹਦੇ ਮਗਰ ਟੁਰ ਪਿਆ, ਕਿਉਂ ਜੇ ਜਿਹੜੇ ਮੁਅਜਜ਼ੇ ਉਹ ਬਿਮਾਰਾਂ ਉੱਤੇ ਕਰਦਾ ਸੀ ਉਹ ਵੇਖਦੇ ਸੀ। ਯਿਸੂ ਪਹਾੜ ਉੱਤੇ ਚੜ੍ਹ ਗਿਆ ਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਬੈਠਿਆ। ਤਦ ਯਿਸੂ ਨੇ ਆਪਣੀਆਂ ਅੱਖੀਆਂ ਚੁੱਕ ਕੇ ਵੇਖਿਆ ਭਈ ਮੇਰੇ ਕੋਲ ਵੱਡਾ ਜੱਥਾ ਆ ਰਿਹਾ ਹੈ, ਤੇ ਫਿਲਿਪਸ ਨੂੰ ਆਖਿਆ, ਅਸੀਂ ਇਹਨਾਂ ਦੇ ਖਾਣ ਲਈ ਕਿੱਥੋਂ ਰੋਟੀਆਂ ਮੁੱਲ ਲਈਏ। ਪਰ ਉਹਨੇ ਉਹਨੂੰ ਅਜ਼ਮਾਉਣ ਲਈ ਇਹ ਆਖਿਆ, ਕਿਉਂ ਜੇ ਉਹ ਆਪ ਜਾਣਦਾ ਸੀ ਭਈ ਮੈਂ ਕੀ ਕਰਾਂਗਾ। ਉਹਦੇ ਚੇਲਿਆਂ ਵਿੱਚੋਂ ਇੱਕ ਨੇ, ਯਾਨੀ ਸ਼ਮੌਨ ਪਤਰਸ ਦੇ ਭਰਾ ਇੰਦਰੀਆਸ ਨੇ ਉਹਨੂੰ ਆਖਿਆ, ਇੱਥੇ ਇੱਕ ਮੁੰਡਾ ਹੈ ਜਿਹਦੇ ਕੋਲ ਜੌ ਦੀਆਂ 5 ਰੋਟੀਆਂ ਤੇ 2 ਮੱਛੀਆਂ ਨੇ, ਪਰ ਇਹ ਇੰਨੇ ਲੋਕਾਂ ਵਿੱਚ ਕੀ ਨੇ। ਯਿਸੂ ਨੇ ਆਖਿਆ, ਲੋਕਾਂ ਨੂੰ ਬਿਠਾਓ, ਤੇ ਉਸ ਥਾਂ ਉੱਤੇ ਬਹੁਤ ਘਾਹ ਸੀ। ਤਦ ਉਹ ਬੰਦੇ, ਜਿਹੜੇ ਗਲਬਨ 5000 ਸੀ, ਬੈਠ ਗਏ। ਯਿਸੂ ਨੇ ਰੋਟੀਆਂ ਲਈਆਂ ਤੇ ਸ਼ੁਕਰ ਕਰਕੇ ਉਹਨਾਂ ਨੂੰ ਜਿਹੜੇ ਬੈਠੇ ਸੀ ਵੰਡ ਦਿੱਤੀਆਂ, ਤੇ ਇਸੇ ਤਰ੍ਹਾਂ ਮੱਛੀਆਂ ਵਿੱਚੋਂ ਜਿੰਨੀਆਂ ਚਾਹੁੰਦੇ ਸੀ ਵੰਡ ਦਿੱਤੀਆਂ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਭਈ ਮੁਅਜਜ਼ੇ ਵੇਖੇ, ਬਲਕਿ ਇਸ ਲਈ ਭਈ ਤੁਸੀਂ ਰੋਟੀਆਂ ਖਾ ਕੇ ਰੱਜੇ ਸੀ। ਫਾਨੀ ਖੁਰਾਕ ਲਈ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤੀਕਰ ਬਾਕੀ ਰਹਿੰਦੀ ਏ,
ਜਿਹਨੂੰ ਆਦਮ ਦਾ ਪੁੱਤਰ ਤੁਹਾਨੂੰ ਦੇਵੇਗਾ, ਕਿਉਂ ਜੇ ਪਿਓ ਯਾਨੀ ਰੱਬ ਨੇ ਉਹਦੇ ਉੱਤੇ ਮੋਹਰ ਕੀਤੀ ਏ। ਤਦ ਉਹਨਾਂ ਨੇ ਉਹਨੂੰ ਆਖਿਆ ਵੀ ਅਸੀਂ ਕੀ ਕਰੀਏ ਤਾਂ ਜੋ ਰੱਬ ਦੇ ਕੰਮ ਪੂਰੇ ਕਰੀਏ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਰੱਬ ਦਾ ਕੰਮ ਇਹ ਹੈ, ਜਿਹਨੂੰ ਉਹਨੇ ਘੱਲਿਆ ਏ ਉਹਦੇ ਉੱਤੇ ਈਮਾਨ ਲਿਆਓ। ਯੂਹੰਨਾ, ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਘੱਲਣ ਵਾਲੇ ਉੱਤੇ ਈਮਾਨ ਲਿਆਉਂਦਾ ਏ, ਤੇ ਜਿਹੜਾ ਮੈਨੂੰ ਵੇਖਦਾ ਏ ਉਹ ਮੇਰੇ ਘੱਲਣ ਵਾਲੇ ਨੂੰ ਵੇਖਦਾ ਏ। ਮੈਂ ਨੂਰ ਬਣ ਕੇ ਜੱਗ ਵਿੱਚ ਆਇਆ ਵਾਂ ਤਾਂ ਜੋ ਜਿਹੜਾ ਮੇਰੇ ਉੱਤੇ ਈਮਾਨ ਲਿਆਵੇ ਉਹ ਹਨੇਰੇ ਵਿੱਚ ਨਾ ਰਵੇ। ਯੂਹੰਨਾ, ਪਿਓ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਏ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਦੇ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਣਾ ਵਾਂ। ਜੇ ਮੇਰੇ ਨਾਂ ਤੋਂ ਮੈਥੋਂ ਕੁਝ ਚਾਹੋਗੇ ਤੇ ਮੈਂ ਉਹ ਹੀ ਕਰਾਂਗਾ। ਗ੍ਰੰਥੀਓ, ਤੁਹਾਡਾ ਈਮਾਨ ਇਨਸਾਨ ਦੀ ਸਿਆਣ ਉੱਤੇ ਨਹੀਂ ਬਲਕਿ ਰੱਬ ਦੀ ਕੁਦਰਤ ਉੱਤੇ ਮੌਕੂਫ ਹੋਏ। ਪਰ ਅਸੀਂ ਨਾ ਜੱਗ ਦਾ ਰੂਪ ਬਲਕਿ ਉਹ ਰੂਪ ਪਾਇਆ ਹੈ ਜਿਹੜਾ ਰੱਬ ਵੱਲੋਂ ਹੈ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ। ਤੇ ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰਦੇ ਜਿਹੜੇ ਇਨਸਾਨੀ ਸਿਆਣ ਨੇ ਸਾਨੂੰ ਸਿਖਾਏ ਹੋਣ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਿਖਾਏ ਨੇ, ਤੇ ਰੂਹਾਨੀ ਗੱਲਾਂ ਦਾ ਰੂਹਾਨੀ ਗੱਲਾਂ ਨਾਲ ਮੁਕਾਬਲਾ ਕਰਦੇ ਹਾਂ। ਪਰ ਨਫਸਾਨੀ ਬੰਦਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦਾ, ਕਿਉਂ ਜੇ ਉਹ ਉਹਦੇ ਨੇੜੇ ਬੇਵਕੂਫੀ ਦੀਆਂ ਗੱਲਾਂ ਨੇ, ਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਹੈ, ਕਿਉਂ ਜੇ ਉਹ ਰੂਹਾਨੀ ਤੌਰ ਤੇ ਪਰਖੀਆਂ ਜਾਂਦੀਆਂ ਨੇ। ਰੱਬ ਦੀ ਸਿਆਣ ਨੂੰ ਕਿੰਨੇ ਜਾਣਿਆ ਹੈ ਭਈ ਉਹਨੂੰ ਤਾਲੀਮ ਦੇ ਸਕੇ, ਪਰ ਸਾਡੇ ਵਿੱਚ ਮਸੀਹ ਦੀ ਸਿਆਣ ਹੈ। ਤਵਾਰੀਖ, ਤੁਸੀਂ ਖੁਦਾਵੰਦ ਤੇ ਉਹਦੀ ਕੁਦਰਤ ਦੇ ਤਾਲਬ ਰਵੋ, ਤੁਸੀਂ ਹਮੇਸ਼ਾ ਉਹਦੇ ਦੀਦਾਰ ਦੇ ਤਾਲਬ ਰਵੋ। ਤੁਸੀਂ ਉਹਦੇ ਅਜੀਬ ਕੰਮਾਂ ਨੂੰ ਜਿਹੜੇ ਉਹਨੇ ਕੀਤੇ ਤੇ ਉਹਦੇ ਮੁਆਜਜ਼ਿਆਂ ਤੇ ਮੂੰਹ ਦੇ ਆਇਨ ਨੂੰ ਯਾਦ ਰੱਖੋ। ਕੌਮਾਂ ਵਿੱਚ ਉਹਦੇ ਜਲਾਲ ਦਾ ਤੇ ਸਾਰੇ ਲੋਕਾਂ ਵਿੱਚ ਉਹਦੇ ਅਜੀਬ ਕੰਮਾਂ ਦਾ ਬਿਆਨ ਕਰੋ। ਲੂਕਾ, ਫਿਰ ਉਹਨੇ ਉਹਨਾਂ 12 ਨੂੰ ਬੁਲਾ ਕੇ ਸਾਰੀਆਂ ਬਦਰੂਆਂ ਉੱਤੇ ਤੇ ਬਿਮਾਰੀਆਂ ਨੂੰ ਦੂਰ ਕਰਨ ਲਈ ਕੁਦਰਤ ਤੇ ਇਖਤਿਆਰ ਦਿੱਤਾ, ਤੇ ਉਹਨਾਂ ਨੂੰ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕਰਨ ਤੇ ਬਿਮਾਰਾਂ ਨੂੰ ਚੰਗਾ ਕਰਨ ਲਈ ਘੱਲਿਆ। ਲੂਕਾ, ਤੇ ਉਹ ਉਹਨਾਂ ਨੂੰ ਆਖਣ ਲੱਗਿਆ, ਜਿਹੜਾ ਤੁਹਾਡੀ ਸੁਣਦਾ ਏ ਉਹ ਮੇਰੀ ਸੁਣਦਾ ਏ। ਖੁਸ਼ ਨਾ ਹੋਵੋ ਭਈ ਰੂਹਾਂ ਤੁਹਾਡੇ ਤਾਬਿਆਂ ਨੇ, ਬਲਕਿ ਐਸ ਤੋਂ ਖੁਸ਼ ਹੋਵੋ ਭਈ ਤੁਹਾਡੇ ਨਾਂ ਅਸਮਾਨ ਉੱਤੇ ਲਿਖੇ ਹੋਏ ਨੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਮਸੀਹ ਸਾਇੰਸ ਸੱਚਾਈ ਤੇ ਇਹਦੀ ਅਜ਼ਮਤ, ਆਲਮਗੀਰ ਹਮਾਹੰਗੀ, ਰੱਬ ਦੀ ਕਾਮਲੀਅਤ, ਚੰਗਿਆਈ ਤੇ ਬਦੀ ਦੇ ਅਦਮ ਨੂੰ ਲੋਅ ਵਿੱਚ ਲਿਆਉਂਦੀ ਏ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਏ ਇਨਸਾਨ ਉੱਤੇ ਹਕੂਮਤ ਕਰਦਾ ਏ, ਤੇ ਇਨਸਾਨ ਜਾਣਦਾ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ। ਇਸ ਜ਼ਿੰਦਾ ਸੱਚਾਈ ਨੂੰ ਜਾਣਨ ਦਾ ਇਕੱਲਾ ਰਾਸਤਾ ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਏ, ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਏ, ਕਿਉਂ ਜੇ ਇਹ ਮਸੀਹ ਯਸੂ ਦੇ ਰਾਹੀਂ ਸਿਖਾਈ ਗਈ ਤੇ ਜ਼ਾਹਰ ਹੋਈ। ਯਸੂ ਗਲਤੀ ਦੇ ਸਾਰੇ ਭੇਸ ਬੇਨਕਾਬ ਕਰਦਾ ਏ ਜਦੋਂ ਉਹਦੀਆਂ ਤਾਲੀਮਾਂ ਨੂੰ ਸਮਝਿਆ ਜਾਂਦਾ ਏ। ਤਮਸੀਲ ਤੇ ਬਹਿਸ ਦੇ ਰਾਹੀਂ ਉਹ ਚੰਗਿਆਈ ਤੋਂ ਬਦੀ ਪੈਦਾ ਕਰਨ ਦੇ ਅਦਮ ਇਮਕਾਨ ਨੂੰ ਵਾਜ਼ਿਆ ਕਰਦਾ ਏ, ਤੇ ਉਹ ਸਾਇੰਸੀ ਤੌਰ ਤੇ ਇਸ ਵੱਡੀ ਅਸਲੀਅਤ ਨੂੰ ਬਿਆਨ ਕਰਦਾ ਏ, ਮੁਆਜਜ਼ਿਆਂ ਨੂੰ ਸਾਬਤ ਕਰਦਿਆਂ ਹੋਏ ਵੀ ਪਾਪ, ਬਿਮਾਰੀ ਤੇ ਮੌਤ ਉਹ ਅਕੀਦੇ, ਧੋਖੇ ਵਾਲੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਉਹ ਤਬਾਹ ਕਰ ਸਕਦਾ ਏ, ਤੇ ਉਹਨੇ ਕੀਤਾ ਵੀ। ਇਲਾਹੀ ਸਾਇੰਸ ਦਾ ਸਾਫ਼ ਨੁਕਤਾ ਇਹ ਹੈ ਵੀ ਰੱਬ ਰੂਹ ਸਭ ਦਾ ਹਾਕਮ ਏ, ਤੇ ਉਹਦੇ ਇਲਾਵਾ ਕੋਈ ਤਾਕਤ ਏ ਨਾ ਕੋਈ ਅਕਲ ਏ। ਭਈ ਰੱਬ ਮੁਹੱਬਤ ਏ ਤੇ ਇਸ ਲਈ ਉਹ ਇਲਾਹੀ ਅਸੂਲ ਏ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਪੜ੍ਹਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਏ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਏ। ਕ੍ਰਿਸਚਨ ਸਾਇੰਸ ਦਾ ਮਿਸ਼ਨ ਹੁਣ, ਜਿਵੇਂ ਭਈ ਇਹਦੇ ਇਬਤਦਾਈ ਇਜ਼ਹਾਰ ਵਿੱਚ ਸੀ,
ਬੁਨਿਆਦੀ ਤੌਰ ਤੇ ਬਦਨੀ ਸ਼ਿਫਾ ਨਹੀਂ ਹੈ। ਹੁਣ ਜਿਵੇਂ ਉਦੋਂ ਸੀ, ਅਲਾਮਤਾਂ ਤੇ ਅਜੀਬ ਕੰਮ ਬਦਨੀ ਬਿਮਾਰੀ ਦੀ ਇਸ਼ਤਿਹਾਰੀ ਸ਼ਿਫਾ ਵਿੱਚ ਕਸ਼ੀਦਾ ਕੀਤੇ ਜਾਂਦੇ ਨੇ, ਪਰ ਇਹ ਅਲਾਮਤਾਂ ਸਿਰਫ ਇਹਦੇ ਇਲਾਹੀ ਅਸੂਲ ਨੂੰ ਜ਼ਾਹਿਰ ਕਰਨ, ਜੱਗ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਣ ਲਈ, ਮਸੀਹ ਦੀ ਤਾਕਤ ਦੇ ਉੱਚੇ ਮਿਸ਼ਨ ਵਿੱਚ ਅਸਲੀਅਤ ਦੀ ਤਸਦੀਕ ਕਰਨ ਲਈ ਨੇ। ਤਿੱਬਿਆਤ ਦੀ ਨਾਮਨਿਹਾਦ ਸਾਇੰਸ ਇੱਕ ਅਕੀਦਾ ਰੱਖੇਗੀ ਭਈ ਮਾਦਾ ਤੇ ਸਿਆਨ ਦੋਵੇਂ ਬਿਮਾਰੀ ਦੇ ਹੇਠਾਂ ਨੇ, ਤੇ ਉਹ ਵੀ ਇਲਾਹੀ ਸਿਆਨ ਦੇ ਕਾਨੂੰਨ ਦੇ ਖਿਲਾਫ ਤੇ ਇਨਫਰਾਦੀ ਇhtਜਾਜ ਦੇ ਬਾਵਜੂਦ। ਦੁਖੀ ਬੰਦਾ ਮਾਦੀ ਹਯਾਤੀ ਤੇ ਜ਼ਹਾਨਤ ਦੇ ਅਦਮ ਨੂੰ ਤੇ ਕਾਦਰ ਜਾਮਿਆ ਰੱਬ ਚੰਗਿਆਈ ਦੀ ਕਾਦਰ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸ਼ਿਫਾਈਆ ਸਿਆਨ ਜਾਂ ਕ੍ਰਿਸਚਨ ਸਾਇੰਸ ਦੇ ਇਹ ਅਫਜ਼ਲ ਨੁਕਤੇ ਨੇ ਜਿਨ੍ਹਾਂ ਨੇ ਉਹਨੂੰ ਮੁਹੱਬਤ ਨਾਲ ਲੇਸ ਕੀਤਾ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਅਜਜ਼ੇ ਹੋਣਗੇ। ਇਨਸਾਨ ਦੀ ਕੁਵਤ ਦਾ ਇਹ ਫਹਿਮ ਜਦੋਂ ਉਹ ਰੱਬ ਨਾਲ ਮੁਸੱਲਾ ਹੁੰਦਾ ਹੈ, ਅਫਸੋਸ ਨਾਲ ਮਸੀਹੀ ਤਾਰੀਖ ਵਿੱਚੋਂ ਗਾਇਬ ਹੋ ਗਿਆ ਹੈ। ਕਈ ਸਦੀਆਂ ਤੋਂ ਇਹਦਾ ਮਸੀਹਤ ਦਾ ਗੈਰ ਫਾਲ ਗਵਾਚਾ ਹੋਇਆ ਅਨਸਰ ਹੈ। ਸਾਡੇ ਮਿਸ਼ਨਰੀ ਇੰਡੀਆ ਵਿੱਚ ਬਾਈਬਲ ਲੈ ਜਾਂਦੇ ਨੇ, ਪਰ ਕੀ ਇਹ ਆਖਿਆ ਜਾ ਸਕਦਾ ਹੈ ਭਈ ਉਹ ਇਹਨੂੰ ਅਮਲੀ ਤੌਰ ਤੇ ਸਿਖਾਉਂਦੇ ਨੇ ਜਿਵੇਂ ਯਿਸੂ ਨੇ ਕੀਤਾ, ਜਦ ਕਿ ਹਰ ਸਾਲ ਉੱਥੇ ਸੈਂਕੜਿਆਂ ਵਿੱਚ ਲੋਕ ਸੱਪ ਦੇ ਡੰਗਣ ਨਾਲ ਮਰਦੇ ਨੇ। ਰੂਹਾਨੀ ਕਾਨੂੰਨ ਨੂੰ ਸਮਝਦਿਆਂ ਹੋਏ ਤੇ ਇਹ ਜਾਣਦਿਆਂ ਹੋਏ ਕਿ ਕੋਈ ਮਾਦੀ ਕਾਨੂੰਨ ਨਹੀਂ ਹੈ, ਯਿਸੂ ਨੇ ਆਖਿਆ, ਈਮਾਨ ਲਿਆਉਣ ਵਾਲਿਆਂ ਦੇ ਵਿਚਕਾਰ ਇਹ ਮੁਅਜਜ਼ੇ ਹੋਣਗੇ, ਉਹ ਸੱਪਾਂ ਨੂੰ ਚੁੱਕ ਲੈਣਗੇ ਤੇ ਜੇ ਕੋਈ ਮਾਰਨ ਵਾਲੀ ਸ਼ੈ ਪੀ ਲੈਣਗੇ ਤੇ ਉਹਨਾਂ ਨੂੰ ਕੁਝ ਨੁਕਸਾਨ ਨਾ ਹੋਵੇਗਾ। ਐਸ ਪਾਕ ਕੌਲ ਨੂੰ ਚੰਗੀ ਤਰ੍ਹਾਂ ਮਸੀਹੀ ਮੁਮਲਕਤ ਨੇ ਮੰਨਿਆ ਤੇ ਇਹਦੀ ਫਰਮਾਬਰਦਾਰੀ ਕੀਤੀ। ਯਿਸੂ ਦਾ ਵਾਅਦਾ ਮੁਸਤਕਿਲ ਏ, ਜੇ ਇਹ ਬਸ ਉਸ ਵੇਲੇ ਦੇ ਚੇਲਿਆਂ ਲਈ ਹੁੰਦਾ ਤੇ ਕਲਾਮ ਦਾ ਇਹ ਹਵਾਲਾ ਤੁਸੀਂ ਦਾ ਲਫ਼ਜ਼ ਆਖਦਾ, ਨਾ ਕਿ ਉਹ। ਉਸ ਵੇਲੇ ਵਾਂਗਰ ਹੁਣ ਵੀ ਕਾਦਰ ਕੰਮ ਮਾਫੂਕੁਲ ਫਿਤਰੀ ਨਹੀਂ ਬਲਕਿ ਬਹੁਤ ਫਿਤਰੀ ਨੇ। ਮੁਅਜਜ਼ਾ ਉਹ ਜਿਹੜਾ ਇਲਾਹੀ ਤੌਰ ਤੇ ਫਿਤਰੀ ਹੋਵੇ ਪਰ ਉਹਨੂੰ ਇਨਸਾਨੀ ਤੌਰ ਤੇ ਸਮਝਿਆ ਗਿਆ ਹੋਵੇ। ਇੱਕ ਸਾਇੰਸੀ ਰੁਝਾਨ। ਇੱਕ ਮੁਅਜਜ਼ਾ ਰੱਬ ਦੀ ਸ਼ਰੀਅਤ ਨੂੰ ਪੂਰਾ ਕਰਦਾ ਹੈ। ਇਲਾਹੀ ਸਾਇੰਸ ਦੀਆਂ ਅਸਲੀਅਤਾਂ ਨੂੰ ਮੰਨਿਆ ਜਾਣਾ ਚਾਹੀਦਾ ਹੈ, ਭਾਵੇਂ ਇਹਨਾਂ ਅਸਲੀਅਤਾਂ ਦਾ ਸਬੂਤ ਬਦੀ ਦੇ ਰਾਹੀਂ, ਮਾਦੇ ਦੇ ਰਾਹੀਂ ਜਾਂ ਮਾਦੀ ਫਹਿਮ ਦੇ ਰਾਹੀਂ ਹਮਾਇਤ ਨਹੀਂ ਪਾਉਂਦਾ, ਕਿਉਂਜੇ ਇਹ ਸਬੂਤ ਭਈ ਰੱਬ ਤੇ ਇਨਸਾਨ ਹਮ ਅਸਰ ਹੁੰਦੇ ਨੇ ਪੂਰੇ ਤੌਰ ਤੇ ਰੂਹਾਨੀ ਫਹਿਮ ਦੇ ਰਾਹੀਂ ਬਰਕਰਾਰ ਰਹਿੰਦਾ ਹੈ, ਬਲਕਿ ਰੱਬ ਸੱਚਾ ਹੋਵੇ ਤੇ ਹਰ ਇੱਕ ਮਾਦੀ ਬੰਦਾ ਝੂਠਾ। ਸਾਰੀ ਮਾਬਾਦੁਲ ਤਿੱਬਿਆਤੀ ਮੰਤਕ ਸੱਚਾਈ ਦੇ ਐਸ ਸਾਦਾ ਅਸੂਲ ਤੋਂ ਮੁਤਾਸਰ ਹੁੰਦੀ ਏ ਜਿਹੜਾ ਪੂਰੀ ਅਸਲੀਅਤ ਉੱਤੇ ਹੁਕਮਰਾਨੀ ਕਰਦਾ ਹੈ। ਸੱਚੀਆਂ ਦਲੀਲਾਂ ਜਿਹੜੀਆਂ ਤੁਸੀਂ ਵਰਤਦੇ ਹੋ ਉਹਨਾਂ ਦੇ ਰਾਹੀਂ ਤੇ ਖਾਸ ਤੌਰ ਤੇ ਸੱਚਾਈ ਤੇ ਪਿਆਰ ਦੀ ਰੂਹ ਦੇ ਰਾਹੀਂ ਜਿਹਨੂੰ ਤੁਸੀਂ ਮੰਨਦੇ ਹੋ, ਤੁਸੀਂ ਬਿਮਾਰ ਨੂੰ ਸ਼ਿਫਾ ਦੇਵੋਗੇ। ਗਲਤੀ ਨੂੰ ਤਬਾਹ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਇਖਲਾਕੀ ਤੇ ਇਹਦੇ ਨਾਲ ਨਾਲ ਬਦਨੀ ਅਕੀਦੇ ਨੂੰ ਵੀ ਸ਼ਾਮਲ ਕਰ ਲਵੋ। ਬਦੀ ਦੇ ਸਾਰੇ ਅਕੀਦੇ ਬਾਹਰ ਕੱਢ ਦਿਓ। ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ। ਗਲਤੀ ਦੀ ਹਰ ਸ਼ਕਲ ਦੇ ਨਾਲ ਸੱਚ ਬੋਲੀਏ। ਰਸੌਲੀਆਂ, ਨਾਸੂਰ, ਤਪਦਿਕ, ਸੋਜ, ਪੀੜ, ਜੋੜਾਂ ਦੀ ਸੋਜ਼ਸ਼, ਟੁਰਦੇ ਫਿਰਦੇ ਸੁਪਨਿਆਂ ਦੇ ਪਰਛਾਵੇਂ ਫਾਨੀ ਸੋਚ ਦੇ ਹਨੇਰ ਖਿਆਲ ਨੇ ਜਿਹੜੇ ਸੱਚਾਈ ਦੇ ਚਾਨਣ ਤੋਂ ਨੱਸਦੇ ਨੇ। ਇੱਕ ਇਖਲਾਕੀ ਸਵਾਲ ਬਿਮਾਰ ਦੀ ਸ਼ਿਫਾ ਵਿੱਚ ਰੁਕਾਵਟ ਬਣ ਸਕਦਾ ਹੈ। ਲੁਕੀ ਹੋਈ ਗਲਤੀ, ਸ਼ਹਿਵਤ, ਹਸਦ, ਬਦਲਾ, ਬਦਨੀਅਤੀ ਜਾਂ ਨਫ਼ਰਤ ਬਿਮਾਰੀ ਉੱਤੇ ਈਮਾਨ ਨੂੰ ਮੁਸਤਕਿਲ ਬਣਾ ਸਕਦੀ ਏ ਜਾਂ ਇੱਥੇ ਤੀਕਰ ਵੀ ਪੈਦਾ ਵੀ ਕਰ ਸਕਦੀ ਏ। ਹਰ ਤਰ੍ਹਾਂ ਦੀਆਂ ਗਲਤੀਆਂ ਇਸ ਪਾਸੇ ਨੂੰ ਰੁਝਾਨ ਰੱਖਦੀਆਂ ਨੇ। ਤੁਹਾਡਾ ਅਸਲ ਮਕਸਦ ਵੈਰੀ ਨੂੰ ਫਨਾਹ ਕਰਨਾ ਤੇ ਮੈਦਾਨ ਰੱਬ, ਹਯਾਤੀ, ਸੱਚਾਈ ਤੇ ਪਿਆਰ ਲਈ ਛੱਡ ਦੇਣਾ ਹੈ। ਇਹ ਯਾਦ ਰੱਖਦਿਆਂ ਹੋਏ ਭਈ ਰੱਬ ਤੇ ਉਹਦੇ ਖਿਆਲ ਕੱਲੇ ਅਸਲੀ ਤੇ ਹਮ ਆਹੰਗ ਨੇ। ਕ੍ਰਿਸਚਨ ਸਾਇੰਸ ਪਾਪੀ ਨੂੰ ਜਗਾਉਂਦੀ ਏ, ਕਾਫਰ ਨੂੰ ਸਿੱਧਿਆਂ ਕਰਦੀ ਏ ਤੇ ਬੇਬਸ ਮਾਜ਼ੂਰ ਨੂੰ ਪੀੜ ਦੇ ਬਿਸਤਰ ਤੋਂ ਚੁੱਕਦੀ ਏ। ਇਹ ਬੋਲੇ ਨੂੰ ਸੱਚਾਈ ਦੀਆਂ ਗੱਲਾਂ ਸੁਣਾਉਂਦੀ ਏ ਤੇ ਉਹ ਖੁਸ਼ੀ ਨਾਲ ਜਵਾਬ ਦਿੰਦੇ ਨੇ। ਇਹ ਬੋਲੇ ਦੇ ਸੁਣਨ, ਲੰਗੜੇ ਦੇ ਟੁਰਨ ਤੇ ਅੰਨੇ ਦੇ ਵੇਖਣ ਦੀ ਵਜ੍ਹਾ ਬਣਦੀ ਏ। ਇਹ ਮੁਮਕਿਨ ਏ, ਹਾਂ ਇਹ ਹਰ ਬੱਚੇ, ਮਰਦ ਤੇ ਔਰਤ ਦੀ ਜ਼ਿੰਮੇਦਾਰੀ ਤੇ ਹੱਕ ਏ ਭਈ ਉਹ ਹਯਾਤੀ ਤੇ ਸੱਚਾਈ
ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਮਸੀਹੀ ਲੋਕੀ ਉਹਦੇ ਪੈਰੋਕਾਰ ਹੋਣ ਦਾ ਦਾਅਵਾ ਤੇ ਕਰਦੇ ਨੇ, ਪਰ ਕੀ ਉਹ ਉਹਦੇ ਮਗਰ ਉਸੇ ਤਰ੍ਹਾਂ ਟੁਰਦੇ ਨੇ ਜਿਵੇਂ ਉਹਨੇ ਹੁਕਮ ਦਿੱਤਾ ਹੈ? ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰ ਨੂੰ ਸ਼ਿਫਾ ਦਿਓ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।